ਹਾਂ ਸਭ ਤੋਂ ਜਿਹੜੀ ਅੱਗੇ ਵਾਲੀ ਸੀਟ ਹੁੰਦੀ ਹੈ ਕਿਤਨੇ ਦੀ ਵਿਕਦੀ ਹੈ? ਮੈਂ ਮਹਿਕ ਮਲਿਕ ਦੇ ਟਾਈਮ 10,000 ਦੀ ਵੇਚੀ। 10,000 ਦੀ। ਤੇ ਕਾਰਨਰ ਵਾਲੀ ਸੀਟ ਹੁੰਦੀ ਹੈ ਉਹਦਾ ਬਹੁਤ ਰੋਲਾ ਹੁੰਦਾ ਹੈ। ਹਾਂ ਜਿਹੜਾ ਫਸਟ ਗਲੀ ਦਾ ਹੁੰਦਾ, ਗਲੀ ਦੇ ਕਾਰਨਰ ਹੁੰਦਾ ਕਿਉਂਕਿ ਉਹ ਰਾਈਟ ਸਾਈਡ। ਸਟੇਜ ਦੇ ਸੈਂਟਰ ਆਂਦਾ ਨਾ, ਠੀਕ ਹੈ। ਉਹ ਸਟੇਜ ਦਾ ਸੈਂਟਰ ਹੁੰਦਾ। ਉਹ ਮਹਿੰਗਾ ਹੁੰਦਾ ਹੈ? ਨਹੀਂ ਉਹ ਵੀ ਨਾਰਮਲ ਪੇਮੈਂਟ ਹੀ ਹੁੰਦੀ, ਲੇਕਿਨ 1,000 2,000 ਵੱਧ ਹੋਏਗੀ। ਠੀਕ ਹੈ, ਲੇਕਿਨ ਉਹ ਮਿਲਣੀ ਮੁਸ਼ਕਲ ਹੁੰਦੀ ਹੈ। ਹਾਂ ਫੈਨ ਉਹ ਟਾਈਮਿੰਗ ਤੋਂ ਪਹਿਲੇ ਜਿਹੜੇ ਲੋਕ ਮੋਸਟ ਮਾਸ਼ਮੀਨ ਹੁੰਦੇ ਨਾ ਡਰਾਮਾ ਵੇਖਣ ਵਾਲੇ, ਉਹ ਪਹਿਲੇ ਬੁੱਕ ਕਰਾ ਲੈਂਦੇ, ਉੱਥੇ ਬਹਿ ਜਾਂਦੇ ਨੇ। ਹਾਂਜੀ। ਇਹ ਮੈਂ ਇੱਕ ਹੋਰ ਚੀਜ਼ ਨੋਟ ਕੀਤੀ ਹੈ, ਮੈਂ ਇੱਕ ਦਫਾ ਜ਼ਿੰਦਗੀ ਡਰਾਮਾ ਦੇਖਿਆ ਹੈ, ਠੀਕ ਹੈ, ਉਹਦੇ ਵਿੱਚ ਨਾ ਪਿਛਲੀ ਸਾਈਡ ਵਾਲੇ ਅਗਰ ਉਹਨਾਂ ਨੂੰ ਕੋਈ ਤੰਜ਼ ਕਰਦੇ ਨੇ ਨਾ ਜਿਹੜੇ ਅਦਾਕਾਰ ਨੇ, ਤਾਂ ਉਹਨਾਂ ਨੂੰ ਉਹ ਵਾਪਸ ਜੁਗਤ ਕਰਦੇ ਨੇ, ਲੇਕਿਨ ਜਿਹੜੀ ਫਰੰਟ ਲਾਈਨ ਵਿੱਚ ਲੋਕ ਬੈਠੇ ਨੇ ਅਗਰ ਉਹ ਉਹਨਾਂ ਨੂੰ ਕੋਈ ਆਵਾਜ਼ ਕੱਸਦੇ ਨੇ ਉਹਦਾ ਜਵਾਬ ਨਹੀਂ ਦਿੰਦੇ। ਕੀ ਵਜ੍ਹਾ? VIPs ਨਹੀਂ ਆਰਟਿਸਟ ਨਹੀਂ ਜਵਾਬ ਦਿੰਦੇ, ਆਰਟਿਸਟ ਸਾਰਿਆਂ ਨੂੰ ਜਵਾਬ ਦਿੰਦੇ, ਆਰਟਿਸਟ ਲਿਹਾਜ਼ ਹੀ ਨਹੀਂ ਕਰਦਾ ਕਿਸੇ ਦਾ। ਨਹੀਂ ਮੈਂ ਖੁਦ ਉੱਥੇ ਮੈਂ ਬੈਠ ਕੇ, ਤੁਹਾਨੂੰ ਪਤਾ ਮੈਂ ਡਰਾਮਾ ਜਦੋਂ ਮੈਂ ਮੋਸਟਲੀ ਮੈਂ ਤੁਹਾਨੂੰ ਦੱਸਾਂ ਮੈਨੂੰ ਸ਼ੁਰੂ ਤੋਂ ਮਾਸ਼ਬੀਨੀ ਦਾ ਸ਼ੌਕ ਹੈ। ਮੈਂ ਜਦੋਂ ਮੇਰੇ ਡਰਾਮੇ ਲੱਗਦੇ ਮੈਂ ਜਾਂ ਤੇ ਹਾਲ ਦੇ ਪਿੱਛੇ ਬੈਠੀ ਹੁੰਦੀ ਹਾਂ ਸਭ ਤੋਂ ਪਿਛਲੀ ਸੀਟ ਤੇ, ਜਾਂ ਮੈਂ ਬਹੁਤ ਕੋ ਵੱਡੀ ਟੀਮ ਆਏ ਤੇ ਮੈਂ ਅੱਗੇ ਕਿਤੇ ਫਰੰਟ ਤੇ ਕਿਤੇ ਬਹਿ ਜਾਵਾਂ। ਵੈਸੇ ਮੈਂ ਸੰਦੀ ਜਿੰਨੀਆਂ ਵੀਡੀਓ ਦੇਖੀਆਂ ਨਾ ਪਹਿਲੀ ਲਾਈਨ 'ਚ ਹੀ ਦੇਖੀਆਂ ਬੈਠੇ ਖੈਰ ਨਾਲ। ਮਹਿਕ ਦੀ ਡੇਟ ਦੇ ਵਿੱਚ ਮੈਂ ਅੱਗੇ ਬੈਠੀ ਹੋਈ ਸੀ। ਹਾਂਜੀ। ਅਦਰਵਾਈਜ਼ ਨਹੀਂ। ਤੇ ਨਹੀਂ ਉਹ ਆਵਾਜ਼ ਕਿਉਂ ਨਹੀਂ ਲਾਉਂਦੇ ਨੇ ਪਿੱਛੇ, ਅਗਲਿਆਂ ਨੂੰ ਆਵਾਜ਼ ਦਾ ਜਵਾਬ ਕਿਉਂ ਨਹੀਂ ਦਿੰਦੇ? ਦਿੰਦੇ ਨੇ, ਸਾਰਿਆਂ ਨੂੰ ਦਿੰਦੇ ਨੇ। ਅੱਛਾ ਫਿਰ ਸ਼ਾਇਦ ਮੈਂ ਗਲਤ, ਮੈਂ ਇੱਕ ਦਫਾ ਦੇਖਿਆ ਹਾਂ, ਮੈਂ ਇੱਕ ਦਫਾ ਦੇਖਿਆ ਤਾਂ ਦਿੰਦੇ ਨੇ, ਸਭ ਨੂੰ ਦਿੰਦੇ ਨੇ, ਸਾਰੇ ਇਕੁਅਲ ਹੀ ਨੇ। ਲੇਕਿਨ ਵੈਸੇ ਡਰਾਮਾ ਦੇਖਣ ਵਾਲੇ ਜਿਹੜੇ ਲੋਕ ਨਾ ਪਲੀਜ਼ ਕਮੈਂਟ ਕਰਕੇ ਮੇਰੀ ਗੱਲ ਦੀ ਤਸਦੀਕ ਕਰਨਾ ਵੀ ਮੈਂ ਠੀਕ ਕਹਿ ਰਿਹਾ ਜਾਂ ਗਲਤ ਕਹਿ ਰਿਹਾ।